24 ਮਈ 1896 ਨੂੰ ਸਰਾਭਾ ਪਿੰਡ ਦੇ ਵਿੱਚ ਕਰਤਾਰ ਸਿੰਘ ਹੋਰਾਂ ਦਾ ਜਨਮ ਹੁੰਦਾ ਹੈ ਔਰ 16 ਨਵੰਬਰ 1915 ਨੂੰ 19 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਇੰਨਾ ਤੇਜ਼ ਬੁੱਧੀ, ਤੇਜ਼ ਤਰਾਰ ਔਰ ਇੰਨਾ ਹਿੰਮਤੀ ਕਿ ਬਾਬਾ ਸੋਹਣ ਸਿੰਘ ਭਕਨਾ ਉਹਨੂੰ ਛੋਟੇ ਜਿਹੇ ਨਿਆਣਿਆਂ ਨੂੰ ਹੀ ਜਨਰਲ ਸਰਾਭਾ ਕਹਿੰਦੇ ਸੀ ਕਿ ਵੀ ਇਹ ਤਾਂ ਜਨਰਲ ਹੈ। ਜੇ ਪਹਿਲਾ ਪਾਇਲਟ ਕਹਿਣਾ ਹੋਏ ਸਿੱਖਾਂ ਦਾ ਜਾਂ ਉਸ ਖਿੱਤੇ ਦਾ ਤੇ ਉਹ ਕਰਤਾਰ ਸਿੰਘ ਸਰਾਭਾ ਹੈ, ਕਿਉਂਕਿ ਅਮਰੀਕਾ 'ਚ ਰਹਿੰਦੇ ਆ ਉਹਨਾਂ ਨੇ ਫਲਾਈਂਗ ਦਾ ਜਿਹੜਾ ਕੋਰਸਿਸ ਜਿਹੜੀਆਂ ਕਲਾਸਿਸ ਨੇ ਉਹ ਵੀ ਲਈਆਂ। 16-17 ਸਾਲ ਦੀ ਹੈ ਜਦੋਂ ਟ੍ਰਾਇਲ ਦੇ ਵਿੱਚ ਜਾਂਦਾ ਹੈ ਕਿ 17-18-19 ਸਾਲ ਦੇ ਤਾਂ ਉਹ ਫਾਂਸੀ ਤੇ ਚੜ ਜਾਂਦੇ ਨੇ। ਜੱਜ ਨੇ ਕਿਹਾ ਵੀ ਜੇ ਤੂੰ ਮਾਫੀ ਮੰਗ ਲੈ ਤੇ ਇਹ ਤੇਰੀ ਸਜ਼ਾ ਮਾਫ ਹੋ ਸਕਦੀ ਹੈ, ਪਰ ਸਰਾਭਾ ਨੇ ਕਿਹਾ ਵੀ ਮੈਂ ਇਸੇ ਕੰਮ ਲਈ ਤਾਂ ਆਇਆ ਤੇ ਮੇਰੀ ਇੱਛਾ ਵੀ ਇਹੀ ਹੈ ਕਿ ਮੈਂ ਮਰਾਂ ਤੇ ਫਿਰ ਜਨਮ ਲਵਾਂ ਤੇ ਫਿਰ ਇਸ ਮੁਲਕ ਨੂੰ ਆਜ਼ਾਦ ਕਰਨ ਦੇ ਲਈ ਫਿਰ ਮੈਂ ਜਿਹੜਾ ਸ਼ਹਾਦਤ ਪਾਵਾਂ। ਔਰ ਇਹ ਉਹਦੇ ਚ ਜੱਜ ਨੇ ਆਪਣੇ ਫੈਸਲੇ ਲਿਖਿਆ ਕਿ ਭਾਵੇਂ 61 ਮੁਲਜ਼ਮ ਨੇ ਇਸ ਕੇਸ 'ਚ, ਪਰ ਇਹਨਾਂ 'ਚ ਸਭ ਤੋਂ ਖਤਰਨਾਕ ਕਰਤਾਰ ਸਿੰਘ ਸਰਾਭਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਚਾਹੁੰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 16 ਨਵੰਬਰ 2021 3 ਮੱਘਰ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਸੀਨ ਕੇਬਲ, ਬੈਲਫਾਲ ਕੇਬਲ ਕੈਨੇਡਾ, ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਜੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਅੱਜ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਮਾਰੀਓ ਸਿੰਘ ਜੀ ਵੱਲੋਂ। ਸੋ ਇਹਨਾਂ ਟੀਵੀ 84 ਦੇ ਦਰਸ਼ਕਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਸਭ ਨੂੰ ਆਪਣਾ ਜਿਹੜਾ ਦਸਵੰਧ ਹੈ ਜ਼ਰੂਰ ਕੱਢਣਾ ਚਾਹੀਦਾ ਹੈ ਔਰ ਪੰਥਕ ਕਾਰਜਾਂ ਵਿੱਚ ਮੋਹਰੀ ਸੇਵਾਵਾਂ ਵਿੱਚ ਜਿਹੜੀਆਂ ਨਿਭਾ ਰਹੀਆਂ ਪੰਥਕ ਜਥੇਬੰਦੀਆਂ ਨੇ ਅਤੇ ਜਿਹੜੇ ਅਦਾਰੇ ਨੇ ਕੋਈ ਉਹਨਾਂ ਨੂੰ ਦਿੱਕਤ ਨਾ ਆਵੇ। ਸੋ ਬਸ਼ਰਤ ਅਸੀਂ ਸਾਰੇ ਜਿਹੜੇ ਆਪਣੀ ਜ਼ਿੰਮੇਵਾਰੀ ਸਮਝੀਏ, ਜੇ ਅਸੀਂ ਆਪ ਕੁਝ ਨਾ ਕਰਦੇ ਤਾਂ ਫਿਰ ਜੋ ਸਾਡਾ ਹਾਲ ਹੋ ਰਿਹਾ ਹੈ ਅਸੀਂ ਉਸ ਦੇ ਹੱਕਦਾਰ ਹਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਉਸ ਮਹਾਨ ਯੋਧੇ ਨੂੰ ਯਾਦ ਕਰਨ ਜਾ ਰਹੇ ਹਾਂ, ਉਹਨਾਂ ਨੂੰ ਆਪਾਂ ਟ੍ਰਿਬਿਊਟ ਦੇਣ ਜਾ ਰਹੇ ਹਾਂ ਜਿਹੜੇ ਕਿ ਗਦਰ ਪਾਰਟੀ ਦੇ ਜਿਹੜੇ ਕਰਤਾਰ ਸਿੰਘ ਸਰਾਭਾ ਜੀ ਹਨ। ਸੋ ਉਹਨਾਂ ਦੀਆਂ ਕਈਆਂ ਹੋਈਆਂ ਲਾਈਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀ ਹਾਂ। ਸੋ ਸੇਵਾ ਦੇਸ਼ ਦੀ ਜ਼ਿੰਦੜੀ ਬੜੀ ਔਖੀ, ਸੇਵਾ ਦੇਸ਼ ਦੀ ਜ਼ਿੰਦੜੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਸੋ ਵਿਊਅਰਸ, ਅੱਜ ਗਦਰ ਪਾਰਟੀ ਦੇ ਜਿਹੜੇ ਯੋਧੇ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਹੈ। ਸੋ 16 ਨਵੰਬਰ 1915 ਨੂੰ 19 ਸਾਲ ਦੀ ਉਮਰ ਦੇ ਵਿੱਚ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਿੱਤੀ ਗਈ ਸੀ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਨ ਜਾ ਰਹੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਦੂਸਰੇ ਪਾਸੇ ਜਿਸ ਤਰ੍ਹਾਂ ਕਿ ਕਰਤਾਰਪੁਰ ਸਾਹਿਬ ਦੇ ਜਿਹੜਾ ਲਾਂਘਾ ਖੁੱਲ੍ਹਣ ਦੀ ਖੁਸ਼ੀ ਦੇ ਵਿੱਚ ਆਪਾਂ ਉਸ ਬਾਰੇ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਦੁਨੀਆ ਭਰ ਦੇ ਵਿੱਚ ਜਿਹੜੀ ਬੈਠੀ ਸਿੱਖ ਕੌਮ ਲਈ ਇਹ ਖੁਸ਼ੀ ਦਾ ਜਿਹੜਾ ਸਬੱਬ ਹੈ
ਕਿ ਮਾਰਚ 2020 ਤੋਂ ਭਾਰਤ ਸਰਕਾਰ ਵੱਲੋਂ ਜਿਹੜਾ ਬੰਦ ਕੀਤਾ ਗਿਆ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਖ ਕੌਮ ਦੇ ਗੁੱਸੇ ਅਤੇ ਦਬਾਅ ਹੇਠ ਜਿਹੜੀ ਭਾਰਤ ਸਰਕਾਰ ਨੇ ਮੋੜ ਖੋਲਣ ਦਾ ਜਿਹੜਾ ਫੈਸਲਾ ਕੀਤਾ ਹੈ। ਸੋ ਅਸੀਂ ਜਿੱਥੇ ਇਸ ਚੰਗੀ ਖਬਰ ਲਈ ਸਮੂਹ ਸਿੱਖ ਜਗਤ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ, ਉੱਥੇ ਅਸੀਂ ਪਾਕਿਸਤਾਨ ਦੀ ਸਰਕਾਰ ਅਤੇ ਜਿਹੜੀ ਆਵਾਮ ਹੈ ਉਹਨਾਂ ਦਾ ਆਪਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਦੇ ਲਈ ਵੀਰ ਮਾਰੀਓ ਸਿੰਘ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ। ਜਦੋਂ ਅਸੀਂ ਯੂਬਾ ਸਿਟੀ ਦੀ ਟ੍ਰਿਪ ਤੋਂ ਆਏ ਤੇ ਨੈਕਸਟ ਡੇ ਸਭ ਦਾ ਸ਼ੁਕਰੀਆ ਕਰਦੇ ਹਾਂ। ਮੈਂ ਕਿਹਾ ਸੀ ਕਿ ਕਿਵੇਂ ਇੱਕ ਸੱਜਣ ਜਿਹੜੇ ਸਾਡੇ ਬੂਥ ਤੇ ਆਏ ਔਰ ਉਹਨਾਂ ਨੇ ਕਿਹਾ ਕਿ ਮੈਂ TV 84 ਦੀ ਮਦਦ ਕਰਨਾ ਚਾਹੁੰਦਾ। ਉਹਨਾਂ ਨੇ ਜੇਬ ਚੋਂ ਲਿਫਾਫਾ ਕੱਢਿਆ ਤੇ ਉਹਨਾਂ ਨੇ ਕਿਹਾ ਜੀ ਕਿ ਇਹ ਮੇਰੀ 1 ਮਹੀਨੇ ਦੀ ਤਨਖਾਹ ਹੈ ਜੀ ਔਰ ਉਹ $4000 ਦਾ ਅਮਾਉਂਟ ਸੀ। ਉਹ ਵੀਰ ਮਾਰੀਓ ਸਿੰਘ ਜਿਹੜਾ ਉਹਨਾਂ ਦਾ ਪਪੂਲਰ ਨੇਮ ਹੈ, ਅਸਲੀ ਨਾਂ ਤਾਂ ਮੈਂ ਨਹੀਂ ਡਿਸਕਲੋਜ਼ ਕਰਾਂਗਾ। ਅਸੀਂ ਉਹਨਾਂ ਨੂੰ ਜਿਹੜਾ ਉਹ ਉਦੋਂ ਵੀ ਸ਼ੁਕਰੀਆ ਕਿਹਾ ਔਰ ਮੇਰੀਆਂ ਅੱਖਾਂ 'ਚ ਅਥਰੂ ਵੀ ਆਏ। ਇਸ ਲਈ ਨਹੀਂ ਅਮਾਉਂਟ ਜਾਂ ਪੈਸਾ ਇਹ ਤਾਂ ਚਲੋ ਰੱਬ ਨੇ ਬਹੁਤਿਆਂ ਨੂੰ ਦਿੱਤਾ ਹੈ, ਪਰ ਜਦੋਂ ਇਸ ਕਿਸਮ ਦਾ ਕੋਈ ਇਨਸਾਨ, ਕੋਈ ਗੁਰਸਿੱਖ ਵੀਰ ਭੈਣ ਜਿਹੜਾ ਸਿਰਫ ਤੇ ਸਿਰਫ ਪੰਥ ਨੂੰ ਸਮਰਪਿਤ ਹੈ, ਜਿਹੜਾ ਕੋਈ ਜਿਹੜਾ ਪਬਲਿਸਿਟੀ ਨਹੀਂ ਚਾਹੁੰਦਾ, ਕੋਈ ਦਿਖਾਵਾ ਨਹੀਂ ਹੈ ਔਰ ਆਪਣੀ ਹੱਕ ਹਲਾਲ ਦੀ ਕਮਾਈ, ਕਿਰਤ ਕਮਾਈ ਉਹ ਕੌਮ ਦੇ ਨਾਲ ਆਉਂਦਾ ਹੈ, ਤੇ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਡਾ ਵਿਰਸਾ ਹੈ, ਇਹ ਸਾਡਾ ਸਰਮਾਇਆ ਹੈ, ਇਹ ਸਾਡੀ ਕੈਪੀਟਲ ਹੈ। ਔਰ ਇਸ ਕਿਸਮ ਦੇ ਵੀਰ ਭੈਣਾਂ ਦੇ ਜਜ਼ਬਾਤ ਸਾਨੂੰ ਕਦੇ ਹੌਲੇ ਨਹੀਂ ਹੋਣ ਦੇਣਗੇ, ਕਦੇ ਬਹਿਣ ਨਹੀਂ ਦੇਣਗੇ, ਕਦੇ ਖਲੋਣ ਨਹੀਂ ਦੇਣਗੇ। ਅਸੀਂ ਆਪਣੀ ਮੰਜ਼ਿਲੇ ਮਕਸੂਦ ਵੱਲ ਵਧਦੇ ਚਲੇ ਜਾਵਾਂਗੇ ਔਰ ਅਸੀਂ ਵੀਰ ਮਾਰੀਓ ਸਿੰਘ ਹੋਰਾਂ ਦਾ ਇੱਕ ਵਾਰ ਫਿਰ ਸ਼ੁਕਰੀਆ ਅਦਾ ਕਰਦੇ। ਇਸੇ ਤਰ੍ਹਾਂ ਦੇ ਇੱਕ ਵੀਰ ਸਾਡੇ ਅਮਰਜੀਤ ਸਿੰਘ, ਜਿਨ੍ਹਾਂ ਨੇ ਜਿਹੜਾ ਨੰਬਰ ਤੁਸੀਂ ਫੋਨ ਦਾ ਦਿੰਦੇ ਹੋ ਉਸ ਤੇ ਕਾਲ ਕੀਤੀ ਅਮਰਜੀਤ ਸਿੰਘ ਹੋਰਾਂ ਨੂੰ, ਉਹਨਾਂ ਨੇ ਇਹ ਕਿਹਾ ਕਿ ਅਸੀਂ ਇਹ ਲਗਾਤਾਰਤਾ ਦੇ ਨਾਲ ਤੁਹਾਡੀ ਮਦਦ ਕਰਾਂਗੇ। ਉਹਨਾਂ ਨੇ ਆਪਣੀ ਕਮਿਟਮੈਂਟ ਵੀ ਦਿੱਤੀ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਕਿ ਬਸ ਮੈਂ ਫਤਿਹ ਅਰਜ਼ ਕਰਨਾ ਚਾਹੁੰਦਾ। ਅਸੀਂ ਉਹਨਾਂ ਨੂੰ ਪਰਸਨਲ ਵੀ ਭੇਜਿਆ ਔਰ ਅਸੀਂ ਉਹਨਾਂ ਦਾ ਵੀ ਵੀਰ ਅਮਰਜੀਤ ਸਿੰਘ ਦਾ ਸ਼ੁਕਰੀਆ ਅਦਾ ਕਰਦੇ ਔਰ ਸਾਨੂੰ ਇਹ ਲੱਗਦਾ ਹੈ ਕਿ ਵੀ ਜਿੰਨਾ ਦਾਇਰਾਕਾਰ TV 84 ਨਾਲ ਪਿਆਰ ਕਰਨ ਵਾਲਿਆਂ ਦਾ ਗਲੋਬਲੀ ਹੈ, ਜੇ ਉਹਨਾਂ ਚੋਂ ਕੁਝ ਵੀਰ ਹੀ ਮਾਰੀਓ ਸਿੰਘ ਔਰ ਅਮਰਜੀਤ ਸਿੰਘ ਹੋਰਾਂ ਵਾਂਗ ਅੱਗੇ ਆ ਜਾਣ ਤੇ ਫਿਰ ਮੇਰਾ ਖਿਆਲ ਹੈ ਵੀ ਤੁਹਾਡੇ ਪ੍ਰੋਗਰਾਮ 'ਚ ਜਿਹੜਾ ਤੁਹਾਡਾ ਹਰ ਰੋਜ਼ ਇਹ ਕਹਿਣਾ ਹੁੰਦਾ ਹੈ ਕਿ ਮਦਦ ਕਰੋ, ਅਸੀਂ ਬੰਦ ਕਰ ਦਿਆਂਗੇ ਜਦੋਂ ਸਾਨੂੰ ਇਹ ਲੱਗੇਗਾ ਕਿ ਭਾਈ ਜਿੰਨੇ ਸਾਡੇ ਖਰਚੇ ਨੇ ਮਹੀਨੇ ਦੇ, ਔਰ ਅਸੀਂ ਅੱਗੇ ਵੀ ਦੱਸਿਆ ਸੀ ਕਿ ਇੱਕ ਵੱਡਾ ਪ੍ਰੋਜੈਕਟ ਹੈ, ਅਸੀਂ ਇਹਨੂੰ ਐਕਸਪੈਂਡ ਵੀ ਕੀਤਾ ਹੈ। ਬੇਸ਼ੱਕ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਸਾਡੇ YouTube ਔਰ Facebook ਚੈਨਲ ਤੇ ਬੈਨ ਹੈ, ਲੇਕਿਨ ਇਹਦੇ ਬਾਵਜੂਦ ਅਸੀਂ ਉੱਥੇ ਇੱਕ ਚੰਗੀ ਟੀਮ ਖੜੀ ਕੀਤੀ ਹੈ ਜਿਹੜੇ ਅੱਡ-ਅੱਡ ਇੰਟਰਵਿਊਜ਼ ਕਰਦੇ ਨੇ ਔਰ ਅੱਡ-ਅੱਡ ਤਰੀਕਿਆਂ ਦੇ ਨਾਲ ਸਾਡੀ ਕੋਸ਼ਿਸ਼ ਹੈ ਇਸ ਮੈਸੇਜ ਨੂੰ ਪਹੁੰਚਾਇਆ ਜਾਏ। ਸੋ ਸਾਡਾ ਆਲਮੋਸਟ $30,000 ਮਹੀਨੇ ਦਾ ਬਜਟ ਹੈ, ਕਿਉਂਕਿ ਬਹੁਤ ਵੀਰ ਇਹ ਜਾਣਨਾ ਚਾਹੁੰਦੇ ਹੁੰਦੇ ਨੇ, ਪੁੱਛਦੇ ਨੇ ਔਰ ਫਿਰ ਹਾਲਾਂ ਅਸੀਂ ਕੋਈ ਅਮਾਉਂਟ ਫਿਕਸ ਨਹੀਂ ਸੀ ਕਰਨਾ ਚਾਹੁੰਦੇ ਜਾਂ ਨਹੀਂ ਕਰਨਾ ਚਾਹੁੰਦੇ, ਲੇਕਿਨ ਕਈ ਵੀਰਾਂ ਨੇ, ਖਾਸ ਤੌਰ ਤੇ ਪਾਕਿਸਤਾਨੀ ਵੀਰ ਪੁੱਛਦੇ ਨੇ ਕਿ ਸਪਾਂਸਰਸ਼ਿਪ ਦਾ ਲਈ ਕੀ ਸਾਨੂੰ ਜਿਹੜਾ ਉਹ ਦੇਣਾ ਹੋਏਗਾ। ਸੋ ਅਸੀਂ ਕੋਈ ਇਹ ਤਾਂ ਨਹੀਂ ਹੈ ਕਿ ਕੋਈ ਰਿਜਿਡ ਪਾਬੰਦੀ ਹੈ, ਪਰ ਜੇ $1,000 ਦੀ ਕਮਿਟਮੈਂਟ ਦੇ ਨਾਲ ਕੋਈ ਜਿਹੜਾ ਹੈ ਉਹ ਕਮਿਟਮੈਂਟ ਹੀ ਨਹੀਂ, ਪੈਸੇ ਭੇਜਦੇ ਨੇ ਤੇ ਉਹਦੇ ਨਾਲ ਅਸੀਂ ਜਿਹੜਾ ਹੈ ਐਜ਼ ਅ ਸਪਾਂਸਰ ਵੀ ਰੈਕਗਨਾਈਜ਼ ਕਰਦੇ, ਪਰ ਉਹਦੇ ਨਾਲ ਜੇ ਸਾਡੇ ਜਿੰਨੇ ਸਾਡੇ 22-23 ਪ੍ਰੋਗਰਾਮ ਮਹੀਨੇ ਦੇ ਵਿੱਚ ਹੁੰਦੇ ਨੇ, ਜੇ ਇੰਨੇ ਸਪਾਂਸਰ ਹੋ ਜਾਣ ਰੈਗੂਲਰਲੀ, ਫਿਰ ਜਿਹੜਾ ਹੋਰ ਘੱਟ ਹੈ 8-10-12,000 ਦਾ, ਜਾਂ ਜਿਹੜੇ ਐਕਸਪੈਂਸ ਕਈ ਵਾਰ ਅਚਾਨਕ ਆ ਜਾਂਦੇ ਨੇ ਜਦੋਂ ਤੁਸੀਂ ਕੋਈ ਵਿਸ਼ੇਸ਼ ਕਵਰੇਜ ਲਈ ਜਾਂਦੇ ਹੋ, ਜਿਵੇਂ ਅਸੀਂ ਕੈਲੀਫੋਰਨੀਆ, ਯੂਬਾ ਸਿਟੀ, ਫਿਰ ਜੇ ਤੁਸੀਂ ਅੰਦਾਜ਼ਾ ਲਾਓ ਕਿ ਟਿਕਟਸ ਤੋਂ ਲੈ ਕੇ ਫਿਰ ਜਿੰਨੀ ਟੀਮ ਤੁਸੀਂ ਉੱਥੇ ਵੀ ਲੋਕਲ ਹਾਇਰ ਕਰਦੇ ਹੋ, ਇੱਥੇ ਵੀ ਡੇ ਐਂਡ ਨਾਈਟ ਜਿਨ੍ਹਾਂ ਨੇ ਹੋਣਾ ਹੁੰਦਾ ਹੈ, ਸੋ ਇਹ ਫਿਰ ਐਡੀਸ਼ਨਲ ਜਿਹੜਾ ਖਰਚਾ ਆ ਜਾਂਦਾ ਹੈ। ਸੋ ਮੈਂ ਕਿਉਂਕਿ ਮੈਂ ਪਹਿਲਾਂ ਗੁਰੇਜ਼ ਕਰਦਾ ਰਿਹਾ, ਤੁਸੀਂ ਵੀ ਨਹੀਂ ਕਦੇ ਅਮਾਉਂਟ ਕਿਹਾ, ਪਰ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਮਿਨੀਮਮ $1,000 ਵੱਧ ਤੋਂ ਵੱਧ ਜਿੰਨਾ ਵੀ ਕੋਈ ਕਰ ਸਕਦਾ ਹੋਏ। ਔਰ ਉਹਦੇ 'ਚ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਭਾਈ ਜਿਨ੍ਹਾਂ ਨੂੰ ਲੱਗਦਾ ਹੈ ਵੀ ਉਹ ਇੱਕ ਗੋਚ ਨਹੀਂ ਦੇ ਸਕਦੇ,
6 ਮਹੀਨੇ ਬਾਅਦ ਉਹ $500 ਕਮਿਟ ਕਰ ਸਕਦੇ ਨੇ ਜਾਂ ਦੇ ਸਕਦੇ ਨੇ, ਅੱਛਾ। ਅਸੀਂ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਾਂਗੇ। ਅੱਜ ਜਿਵੇਂ ਤੁਸੀਂ ਬਿਲਕੁਲ ਠੀਕ ਸ਼ੁਰੂਆਤ ਕੀਤੀ, ਜਿਹੜੀਆਂ ਲਾਈਨਾਂ ਤੁਸੀਂ ਬੋਲੀਆਂ ਨੇ ਨਜ਼ਮ ਦੀਆਂ, ਇਹ ਕਰਤਾਰ ਸਿੰਘ ਸਰਾਭਾ ਦੀਆਂ ਲਿਖੀਆਂ ਹੋਈਆਂ ਨੇ। ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ। ਇਹੀ ਲਾਈਨਾਂ ਸ਼ਹੀਦ ਭਗਤ ਸਿੰਘ, ਜਿਨ੍ਹਾਂ ਦੀ ਪ੍ਰੇਰਨਾ, ਇੰਸਪੀਰੇਸ਼ਨ ਜਾਂ ਜਿਨ੍ਹਾਂ ਦੇ ਲਈ ਆਈਕੋਨਿਕ ਫਿਗਰ ਸਰਦਾਰ ਕਰਤਾਰ ਸਿੰਘ ਸਰਾਭਾ ਸਨ, ਉਹਨਾਂ ਦੇ ਸਟੱਡੀ ਟੇਬਲ ਦੇ ਉੱਤੇ ਵੀ ਪਈਆਂ ਹੁੰਦੀਆਂ ਸੀ। ਔਰ ਕਰਤਾਰ ਸਿੰਘ ਸਰਾਭਾ ਕੀ ਸੀ, ਉਹਨੇ ਕੀ ਅਟੇਨ ਕੀਤਾ ਔਰ ਕਿਸ ਲੈਵਲ ਦੀ ਡਿਟਰਮੀਨੇਸ਼ਨ ਸੀ। ਬੇਸ਼ੱਕ ਸਾਨੂੰ ਕਈ ਵਿਊਅਰ ਪੁੱਛਣਗੇ ਕਿ ਜੀ ਤੁਸੀਂ ਕਿਤਾਬਾਂ ਵੀ ਰਿਕਮੈਂਡ ਕਰਿਆ ਕਰੋ ਕਿ ਵੀ ਕਿਹੜੀ ਕਿਤਾਬ ਜਿਹੜੀ ਹੈ। ਹਾਲਾਂਕਿ ਮੈਂ ਕਈ ਵਾਰ ਸੋਚਦਾ ਇੱਕ ਦੋ ਵਾਰ ਲੋਕਲ ਸਾਡੇ ਇੰਟੈਲੈਕਚੁਅਲ ਵੀਰ ਨੇ ਕਿ ਵੀ ਇਹਨੂੰ ਅਸੀਂ ਇੱਕ ਡਿਸਕਸ਼ਨ 'ਚ ਵੀ ਲਿਆਈਏ, ਪਰ ਲਿਮਿਟਿਡ ਸਾਡੇ ਵੀਰ ਵੀ ਅੱਗੇ ਆ ਕੇ ਬਹੁਤੇ ਰਾਜੀ ਨਹੀਂ ਹੁੰਦੇ ਕਈ ਵਾਰ। ਲੇਕਿਨ ਮੈਂ ਇਹ ਜ਼ਰੂਰ ਰਿਕਮੈਂਡ ਕਰਾਂਗਾ ਕਿ ਅਜਮੇਰ ਸਿੰਘ, ਜਿਨ੍ਹਾਂ ਨੇ ਚੰਗੇ ਢੰਗ ਦੇ ਨਾਲ ਜਿੱਥੇ ਮੌਜੂਦਾ ਸੰਘਰਸ਼ ਨੂੰ ਵੀ ਸਮਝਿਆ, ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਤੁਹਾਨੂੰ ਫੂਡ ਫਾਰ ਥਾਟ ਦਿੰਦੀਆਂ ਨੇ। ਕਰਤਾਰ ਸਿੰਘ ਸਰਾਭਾ ਬਾਰੇ ਉਹਨਾਂ ਦੀ ਬੜੀ ਪ੍ਰਮਾਣਿਕ ਪੁਸਤਕ ਜਿਹੜਾ ਤੂਫਾਨਾਂ ਦਾ ਸ਼ਾਹ ਸਵਾਰ ਕਰਤਾਰ ਸਿੰਘ ਸਰਾਭਾ, ਮੈਂ ਜ਼ਰੂਰ ਰਿਕਮੈਂਡ ਕਰਾਂਗਾ ਕਿ ਵੀ ਇਸ ਪੁਸਤਕ ਨੂੰ ਜ਼ਰੂਰ ਪੜ੍ਹਿਆ ਜਾਏ, ਕਿਉਂਕਿ ਉਹਨਾਂ ਨੇ ਕਾਫੀ ਰਿਸਰਚ ਕਰਕੇ ਸਾਰੀ ਸਮੱਗਰੀ ਇਕੱਠੀ ਕੀਤੀ। ਔਰ ਇਹ ਵੀ ਉਹਨਾਂ ਦੇ ਰਾਹੀਂ ਹਾਲਾਂਕਿ ਪਹਿਲਾਂ ਵੀ ਨੋਨ ਸੀ ਕਿ ਕਿਵੇਂ ਉਹਨਾਂ ਦੀ ਸ਼ਹਾਦਤ, ਉਹਨਾਂ ਦੀ ਜ਼ਿੰਦਗੀ ਉਸ ਕ੍ਰਾਈਟੇਰੀਆ ਦੇ ਵਿੱਚ ਫਿੱਟ ਹੁੰਦੀ ਹੈ, ਜਿਹਦੇ ਬਾਰੇ ਇੱਕ ਉਰਦੂ ਦੇ ਸ਼ਾਇਰ ਨੇ ਕਿਹਾ ਸੀ ਕਿ ਸ਼ਹੀਦ ਕੀ ਜੋ ਮੌਤ ਹੈ वो कौम की हयात है, हयात तो हयात है, मौत भी हयात है। ਉਹਨਾਂ ਦੀ ਜ਼ਿੰਦਗੀ ਵੀ ਇਵੇਂ ਹੈ, ਜਦੋਂ ਤੁਸੀਂ ਉਹਦਾ ਇੱਕ ਇੱਕ ਪਲ ਦੇਖਦੇ ਹੋ। ਹਾਲਾਂ ਛੋਟੀ ਉਮਰ 'ਚ ਉਹਨਾਂ ਦੇ ਪਿਤਾ ਜੀ ਦੀ ਡੈਥ ਹੋ ਜਾਂਦੀ ਹੈ। ਉਹਨਾਂ ਦਾ ਜਨਮ 24 ਮਈ 1896 ਨੂੰ ਸਰਾਭਾ ਪਿੰਡ ਦੇ ਵਿੱਚ ਹੁੰਦਾ ਹੈ। ਪੰਜਾਬ ਦੀ ਇੱਕ ਇਹ ਟ੍ਰੈਡੀਸ਼ਨ ਵੀ ਹੈ, ਦੋਨੋਂ ਪਾਸੇ ਹੀ ਹੋਏਗੀ, ਲਹਿੰਦੇ ਪੰਜਾਬ 'ਚ ਵੀ, ਕਿਉਂਕਿ ਸਿੱਖਾਂ 'ਚ ਹੁਣ ਤਾਂ ਜ਼ਾਤ ਲਿਖਣ ਦਾ ਰਿਵਾਜ ਦੁਬਾਰਾ ਸ਼ੁਰੂ ਹੋ ਗਿਆ 47 ਤੋਂ ਬਾਅਦ। ਲੇਕਿਨ ਕਿਉਂਕਿ ਸਿੱਖ ਧਰਮ ਕਿਸੇ ਜ਼ਾਤ ਪਾਤ 'ਚ ਯਕੀਨ ਨਹੀਂ ਰੱਖਦਾ, ਇਨਸਾਨ ਦੀ ਬਰਾਬਰੀ 'ਚ ਯਕੀਨ ਰੱਖਦਾ ਹੈ, ਇਸ ਲਈ ਇੱਕ ਟ੍ਰੈਂਡ 20ਵੀਂ ਸਦੀ ਦੇ ਵਿੱਚ ਖਾਸ ਤੌਰ ਤੇ ਸ਼ੁਰੂ ਹੋਇਆ ਅਕਾਲੀ ਲਹਿਰ ਦੇ ਨਾਲ ਕਿ ਆਪਣੇ ਨਾਂ ਦੇ ਨਾਲ ਬਜਾਏ ਕੋਈ ਲਾਸਟ ਨੇਮ ਜਾਂ ਜ਼ਾਤ ਜਾਂ ਗੋਤ ਲਿਖਣ ਦੇ, ਉਹ ਆਪਣੇ ਪਿੰਡ ਦਾ ਨਾਂ ਲਿਖਦੇ ਸੀ। ਇਹੀ ਕਾਰਨ ਹੈ ਕਿ ਜਿਹੜੇ ਵੀ, ਜੇ ਤੇਜਾ ਸਿੰਘ ਸਮੁੰਦਰੀ ਵੱਡੇ ਅਕਾਲੀ ਲੀਡਰ ਹੋਏ, ਤੇ ਸਮੁੰਦਰੀ ਤਹਿਸੀਲ ਹੈ ਲਾਇਲਪੁਰ ਦੀ, ਜਿਹਦੇ 'ਚ ਉਹਨਾਂ ਦਾ ਜਨਮ ਹੋਇਆ। ਇਸੇ ਤਰ੍ਹਾਂ ਜੇ ਕੋਈ ਲਾਲਪੁਰਾ ਕਿਸੇ ਨੇ ਲਿਖਿਆ ਜਾਂ ਹੋਰ ਨਾਂ, ਔਰ ਇਹੀ ਫਿਰ ਜਾਰੀ ਰਹੇ, ਟੌੜਾ, ਬਾਦਲ, ਤਲਵੰਡੀ, ਬਰਨਾਲਾ, ਇਹ ਵੀ ਸਾਰੇ ਸ਼ਹਿਰਾਂ ਕਸਬਿਆਂ ਦੇ ਨਾਂ ਹੀ ਨੇ। ਇਸੇ ਤਰ੍ਹਾਂ ਕਰਤਾਰ ਸਿੰਘ ਉਹਨਾਂ ਦਾ ਜਿਹੜਾ ਸਰਾਭਾ ਉਹਨਾਂ ਦੇ ਪਿੰਡ ਦਾ ਨਾਂ ਹੈ। ਔਰ 24 ਮਈ 1896 ਨੂੰ ਸਰਾਭਾ ਪਿੰਡ ਦੇ ਵਿੱਚ ਕਰਤਾਰ ਸਿੰਘ ਹੋਰਾਂ ਦਾ ਜਨਮ ਹੁੰਦਾ ਹੈ। ਔਰ 16 ਨਵੰਬਰ 1915 ਨੂੰ 19 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਹੁਣ ਅਸੀਂ ਆਪਣੇ ਬੱਚਿਆਂ ਨੂੰ ਦੇਖੀਏ 12-13 ਸਾਲ ਤੋਂ ਲੈ ਕੇ, ਔਰ ਉਹਨਾਂ ਦਾ ਸਫ਼ਰ ਬੜੇ ਛੋਟੇ ਹੁੰਦੇ ਆ ਉਹਨਾਂ ਦੇ ਪਿਤਾ ਦੀ ਡੈਥ ਹੋਈ, ਉਹਨਾਂ ਦੀ ਪਰਵਰਿਸ਼ ਉਹਨਾਂ ਦੇ ਦਾਦਾ ਜੀ ਨੇ ਕੀਤੀ। ਔਰ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ, ਉਸ ਦੇ ਵਿੱਚ ਉਹਨਾਂ ਨੇ 8ਵੀਂ ਤੱਕ ਪੜ੍ਹਾਈ ਕੀਤੀ। ਔਰ ਮੈਂ ਪਿਛਲੇ ਦਿਨਾਂ ਸਾਹਿਰ ਲੁਧਿਆਣਵੀ, ਜਿਹੜੇ ਬਹੁਤ ਵੱਡੇ ਸ਼ਾਇਰ ਹੋਏ ਨੇ, ਉਹਨਾਂ ਦਾ ਬਚਪਨ ਵੀ ਲੁਧਿਆਣਵੀ ਤਾਂ ਹੈ ਹੀ, ਲੁਧਿਆਣੇ ਦੇ ਸੀ। ਉਹਨਾਂ ਦੀ ਵੀ ਮੁੱਢਲੀ ਐਜੂਕੇਸ਼ਨ ਇਸੇ ਹੀ ਮਾਲਵਾ ਹਾਈ ਸਕੂਲ ਦੇ ਵਿੱਚ ਹੋਈ ਹੈ। ਔਰ ਕਿਤੇ ਨਾ ਕਿਤੇ ਹੋਰ ਵੀ ਬਹੁਤ ਸਾਰੇ, ਕਿਉਂਕਿ ਉਸ ਜ਼ਮਾਨੇ ਦੇ ਵਿੱਚ ਅਸੀਂ 20ਵੀਂ ਸਦੀ ਦੀ ਬਿਗਨਿੰਗ ਦੀ ਗੱਲ ਕਰਦੇ ਹਾਂ, ਖਾਲਸਾ ਸਕੂਲ ਬਹੁਤ ਥੋੜੇ, ਅਜੇ ਤਾਂ ਬਿਗਨਿੰਗ ਹੀ ਸੀ। ਔਰ ਬੱਚਿਆਂ ਦੇ ਮਾਮਲੇ 'ਚ ਤਾਂ ਉਸ ਜ਼ਮਾਨੇ ਦੇ ਵਿੱਚ ਸਿਰਫ 2 ਸਕੂਲ, ਇੱਕ ਖਾਲਸਾ ਸਕੂਲ ਭੁਜੰਗਣਾ ਕੈਰੋਂ ਪਿੰਡ ਦੇ ਵਿੱਚ ਸੀ, ਪ੍ਰਤਾਪ ਸਿੰਘ ਕੈਰੋਂ ਦੇ ਪਿਓ ਨੇ ਖੋਲ੍ਹਿਆ ਸੀ, ਹਾਲਾਂ ਕੈਰੋਂ ਨੇ ਇੱਕ ਵੱਖਰੀ ਡਾਇਰੈਕਸ਼ਨ ਲਈ। ਔਰ ਇਸੇ ਤਰ੍ਹਾਂ ਇੱਕ ਫਿਰੋਜ਼ਪੁਰ ਦੇ ਵਿੱਚ ਸਰ ਤਖਤ ਸਿੰਘ ਉਹਨਾਂ ਨੇ ਖੋਲ੍ਹਿਆ ਸੀ। ਔਰ ਇਸੇ ਤਰ੍ਹਾਂ ਲੁਧਿਆਣੇ ਦਾ ਇਹ ਜਿਹੜਾ ਮਾਲਵਾ ਖਾਲਸਾ ਹਾਈ ਸਕੂਲ ਹੈ, ਇਹਨੇ ਕਾਫੀ ਜਿਹੜੇ ਨੇ ਉਹ ਇਸ ਪਾਸੇ ਜਿਹੜੀ ਪੰਥਕ ਸਿੱਖੀ ਰੁਚੀਆਂ ਵਾਲੇ ਨੌਜਵਾਨ ਬਾਅਦ ਦੇ ਵਿੱਚ ਜਿਨ੍ਹਾਂ ਨੇ ਅੱਡ-ਅੱਡ ਖੇਤਰਾਂ 'ਚ ਸੇਵਾਵਾਂ ਕੀਤੀਆਂ, ਉਹਨਾਂ ਨੇ ਦਿੱਤੀਆਂ। ਔਰ ਇਹ ਉੱਥੋਂ ਰਹਿਣ ਤੋਂ ਬਾਅਦ ਆਪਣੀ ਪੜ੍ਹਾਈ ਤੋਂ ਬਾਅਦ 1 ਸਾਲ ਇਵਨ ਉੜੀਸਾ ਦੇ ਵਿੱਚ ਚਲੇ ਗਏ ਆਪਣੇ ਕਿਸੇ ਅੰਕਲ ਦੇ ਕੋਲ। ਫਿਰ ਉਹਨਾਂ ਦੇ ਗ੍ਰੈਂਡਫਾਦਰ ਜਿਹੜੇ
ਫਾਈਨੈਂਸ਼ੀਅਲ ਤੌਰ ਦੇ ਉੱਤੇ ਜਿੰਨੇ ਪਿੰਡ ਨੇ ਇਹ, ਕਿਉਂਕਿ ਬੇਸ਼ੱਕ ਜ਼ਮੀਨਾਂ ਥੋੜ੍ਹੀਆਂ ਸੀ ਲੇਕਿਨ ਇਹ ਬਾਹਰ ਨਿਕਲੇ ਔਰ ਇਹ ਫਾਈਨੈਂਸ਼ੀਅਲੀ ਵੈਲ ਆਫ ਸੀ। ਇਹਨਾਂ ਦੇ ਵਿੱਚ ਹੀ ਅਸੀਂ ਨਾਰੰਗਵਾਲ, ਗੁੱਜਰਵਾਲ ਔਰ ਇਹ ਸਰਾਭਾ, ਇਹ ਸਾਰੇ ਨਾਲ ਪਿੰਡ ਨੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜਿਨ੍ਹਾਂ ਨੇ ਅਖੰਡ ਕੀਰਤਨੀ ਜਥਿਆਂ ਦੀ ਨੀਂਹ ਰੱਖੀ, ਬਹੁਤ ਵੱਡੇ ਸੰਤ ਸਿਪਾਹੀ ਹੋਏ ਨੇ, ਉਹਨਾਂ ਦਾ ਪਿੰਡ ਜਿਹੜਾ ਨਾਰੰਗਵਾਲ ਸੀ। ਸੋ ਇਹ ਸਾਰੇ ਜਿਹੜੇ ਨੇ ਇਹ ਐਜੂਕੇਸ਼ਨ ਵਾਈਜ਼ ਮਾਲਵੇ ਦੇ ਬਾਕੀ ਖੇਤਰਾਂ ਨਾਲੋਂ ਇਹ ਹਿੱਸਾ ਜਿਹੜਾ ਮੋਰ ਪ੍ਰੋਗਰੈਸਿਵ ਸੀ। ਔਰ ਲਗਭਗ 12-13 ਸਾਲ ਦੀ ਉਮਰ 'ਚ ਜਿਹੜਾ ਉਹਨਾਂ ਨੂੰ ਜੁਲਾਈ 1912 ਦੇ ਵਿੱਚ ਉਹਨਾਂ ਦੇ ਦਾਦਾ ਜੀ ਨੇ ਭੇਜ ਦਿੱਤਾ ਅਮਰੀਕਾ, ਕਿ ਅਮਰੀਕਾ ਪੜ੍ਹੇਗਾ ਮੁੰਡਾ ਜਾ ਕੇ। ਔਰ ਇਹ ਉਹਨਾਂ ਦੇ ਬਰਕਲੀ ਯੂਨੀਵਰਸਿਟੀ ਦੇ ਨਾਲ ਸੰਬੰਧ ਹੋਣ ਦੀ ਗੱਲ ਹੁੰਦੀ ਹੈ, ਜਿਹੜੀ ਬਹੁਤੀ ਕਨਫਰਮਡ ਨਹੀਂ ਹੈ, ਲੇਕਿਨ ਇਹ ਜ਼ਰੂਰ ਹੈ ਕਿ ਬਰਕਲੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਉਸ ਵੇਲੇ ਦੇ ਇੰਡੀਅਨ ਸਟੂਡੈਂਟ ਸੀ, ਕਿਉਂਕਿ ਉਦੋਂ ਇਸ ਕਿਸਮ ਦਾ ਅਸਲੀ ਇੰਡੀਆ ਤਾਂ ਸਾਹਮਣੇ ਨਹੀਂ ਸੀ ਆਇਆ, ਬਹੁਤੇ ਆਪਣੇ ਆਪ ਨੂੰ ਇੰਡੀਆ ਨਾਲ ਹੀ ਐਸੋਸੀਏਟ ਕਰਦੇ ਸੀ, ਅਜੇ ਹਿੰਦੂ ਤੋਂ ਵੀ ਇੰਡੀਆ ਨਹੀਂ ਸੀ ਦੇਖਿਆ ਹੋਇਆ। ਔਰ ਉਹਨਾਂ ਦਾ ਇੱਕ ਨਾਲੰਦਾ ਕਲੱਬ ਸੀ। ਹੁਣ ਜ਼ਾਹਰ ਹੈ ਨਾਲੰਦਾ ਵੀ, ਜਦੋਂ ਅਸੀਂ ਬੁੱਧ ਧਰਮ ਦੇ ਪੀਰੀਅਡ ਦੀ ਗੱਲ ਕਰਦੇ ਹਾਂ ਤੇ ਦੋ ਵੱਡੀਆਂ ਇੰਟਰਨੈਸ਼ਨਲ ਲੈਵਲ ਦੀਆਂ ਯੂਨੀਵਰਸਿਟੀਜ਼ ਬੁੱਧ ਦੇ ਨਾਂ ਦੇ ਉੱਤੇ ਜਿਹੜੀਆਂ ਨੇ ਐਸਟੈਬਲਿਸ਼ ਸੀ। ਇੱਕ ਨਾਲੰਦਾ ਯੂਨੀਵਰਸਿਟੀ ਜਿਹੜੀ ਬਿਹਾਰ ਦੇ ਵਿੱਚ, ਔਰ ਦੂਸਰੀ ਤਖਸ਼ਿਲਾ ਜਿਹੜੀ ਅੱਜ ਵੀ ਪਾਕਿਸਤਾਨ 'ਚ ਦੇ ਰਿਮੇਨਸ ਨੇ, ਉਹਨੂੰ ਰਾਵਲਪਿੰਡੀ ਦੇ ਨੇੜੇ। ਸੋ ਇਹ ਨਾਲੰਦਾ ਕਲੱਬ ਦੇ ਨਾਲ ਜੁੜੇ। ਔਰ ਅਮਰੀਕਾ 'ਚ ਉਸ ਵੇਲੇ ਜਦੋਂ ਅਸੀਂ 1912-13 ਦੇ ਪੀਰੀਅਡ ਦੀ ਗੱਲ ਕਰਦੇ ਤੇ ਵੱਡੇ ਜਿਹੜੇ ਬਾਅਦ ਦੇ ਵਿੱਚ ਰੈਵੋਲੂਸ਼ਨਰੀ ਦੇ ਤੌਰ ਤੇ, ਗਦਰੀ ਬਾਬਿਆਂ ਦੇ ਤੌਰ ਤੇ ਜਿਨ੍ਹਾਂ ਦਾ ਨਾਮ ਬਣਿਆ, ਬਾਬਾ ਸੋਹਣ ਸਿੰਘ ਭਕਨਾ ਔਰ ਬਾਬਾ ਜਵਾਲਾ ਸਿੰਘ, ਔਰ ਇਹ ਸਾਰੇ ਉਹ ਸੀ ਜਿਨ੍ਹਾਂ ਨੇ ਇਨਫਲੂਐਂਸ ਕੀਤਾ ਸਰਾਭੇ ਨੂੰ। 12-13 ਸਾਲ ਦਾ ਮੁੰਡਾ ਕੀ ਹੁੰਦਾ, ਲੇਕਿਨ ਇੰਨਾ ਤੇਜ਼ ਬੁੱਧੀ, ਤੇਜ਼ ਤਰਾਰ ਔਰ ਇੰਨਾ ਹਿੰਮਤੀ ਕਿ ਬਾਬਾ ਸੋਹਣ ਸਿੰਘ ਭਕਨਾ ਉਹਨੂੰ ਛੋਟੇ ਜਿਹੇ ਨਿਆਣਿਆਂ ਨੂੰ ਹੀ ਜਨਰਲ ਸਰਾਭਾ ਕਹਿੰਦੇ ਸੀ ਕਿ ਵੀ ਇਹ ਤਾਂ ਜਨਰਲ। ਔਰ ਉਹਨਾਂ ਨੇ ਜਦੋਂ ਆ ਕੇ ਇਹ ਦੇਖਿਆ ਕਿ ਭਾਈ ਆਜ਼ਾਦੀ ਤੇ ਗੁਲਾਮੀ 'ਚ ਫਰਕ ਕੀ ਹੈ, ਉੱਥੋਂ ਦੀ ਗੁਲਾਮੀ ਦੇਖੀ ਹੋਈ ਸੀ, ਇੱਥੋਂ ਦਾ ਮਾਹੌਲ ਦੇਖਿਆ, ਉਹਨਾਂ ਨੇ ਮਨ ਬਣਾ ਲਿਆ ਕਿ ਵੀ ਮੈਂ ਆਪਣੀ ਜ਼ਿੰਦਗੀ ਇਸ ਪਾਸੇ ਲਾਣੀ ਹੈ। ਔਰ ਅਮਰੀਕਾ 'ਚ ਰਹਿੰਦੇ ਆ, ਫਿਰ ਉਹਨਾਂ ਨੇ ਥੋੜ੍ਹੀ ਦੇਰ ਇੱਕ ਮਿਲ ਦੇ ਵਿੱਚ ਵੀ ਔਰੀਗਨ 'ਚ ਕੰਮ ਕੀਤਾ, ਪਰ ਉਹਨਾਂ ਨੇ ਸ਼ੂਟਿੰਗ ਸਿੱਖੀ, ਬੰਬ ਕਿਵੇਂ ਅਸੈਂਬਲ ਕੀਤੇ ਜਾਂਦੇ ਨੇ ਇਹ। ਔਰ ਇਹ ਕਿਹਾ ਜਾਂਦਾ ਹੈ ਕਿ ਜੇ ਪਹਿਲਾ ਪਾਇਲਟ ਕਹਿਣਾ ਹੋਏ ਸਿੱਖਾਂ ਦਾ ਜਾਂ ਉਸ ਖਿੱਤੇ ਦਾ ਤੇ ਉਹ ਕਰਤਾਰ ਸਿੰਘ ਸਰਾਭਾ, ਕਿਉਂਕਿ ਅਮਰੀਕਾ 'ਚ ਰਹਿੰਦੇ ਆ ਉਹਨਾਂ ਨੇ ਫਲਾਈਂਗ ਦਾ ਜਿਹੜਾ ਕੋਰਸਿਸ, ਜਿਹੜੀਆਂ ਕਲਾਸਿਸ ਨੇ ਉਹ ਵੀ ਲਈਆਂ। ਔਰ ਇਹ ਉਹੀ ਪੀਰੀਅਡ ਸੀ ਕਿ ਅਮਰੀਕਾ ਦੇ ਵਿੱਚ ਗਦਰ ਪਾਰਟੀ, ਕਿ ਬਈ ਅਸੀਂ ਗਦਰ ਮਚਾ ਕੇ ਅੰਗਰੇਜ਼ਾਂ ਨੂੰ ਕੱਢਣਾ ਹੈ, ਉਹਦੀ ਸਥਾਪਨਾ ਹੁੰਦੀ ਹੈ। ਔਰ ਉਹਨਾਂ ਦਾ ਜਿਹੜਾ ਪਹਿਲਾ ਅਖਬਾਰ ਉਸ ਜ਼ਮਾਨੇ 'ਚ, ਜਿਵੇਂ ਪ੍ਰਿੰਟਿੰਗ ਪ੍ਰੈਸ ਜਾਂ ਅੱਜ ਤਾਂ ਜਿਹੜਾ ਉਹ ਪ੍ਰੈਸਾਂ ਪ੍ਰੂਸਾਂ ਦੀ ਵੀ ਲੋੜ ਨਹੀਂ ਰਹੀ, ਤੁਹਾਡੇ ਹਰ ਇੱਕ ਦੇ ਕੋਲ ਹੀ ਪ੍ਰਿੰਟਿੰਗ ਪ੍ਰੈਸ ਅਸੀਂ ਕੈਰੀ ਕਰਦੇ, ਪਰ ਜ਼ਮਾਨਾ ਸੀ ਉਹਨੂੰ ਐਨਸਾਈਕਲੋ ਸਟਾਈਲ ਕਹਿੰਦੇ ਸੀ। ਉਹ ਪੂਰੀ ਤੁਸੀਂ ਮਸ਼ੀਨ ਚਲਾ ਕੇ ਪੇਪਰ ਵਿੱਚ ਕਰਦੇ ਹੋ, ਉਸਨੂੰ ਉਸ ਦੇ ਜਿਹੜੇ ਹਰਫ ਨੇ ਉਹ ਕੰਪੋਜ਼ ਕੀਤੇ ਜਾਂਦੇ ਸੀ, ਕੰਪੋਜ਼ਰ ਅੱਡ ਹੁੰਦੇ ਸੀ, ਔਰ ਤੁਸੀਂ ਸਾਰੀ ਰਾਤ ਐਫਰਟ ਕਰਕੇ ਉਹਨੂੰ ਕੱਢਣਾ। ਉਹਦਾ ਉਹਨਾਂ ਨੇ ਨਾਂ ਰੱਖਿਆ ਗਦਰ ਗੂੰਜਾਂ। ਔਰ ਗਦਰ ਗੂੰਜਾਂ ਨੂੰ ਕੱਢਣ ਉਸ ਦੇ ਲਈ ਲਿਖਤ ਵੀ ਉਹਨਾਂ ਦੀ, ਛਪਾਣ ਦੇ ਜਿਹੜਾ ਉਸ ਦੇ ਉੱਤੇ ਮਿਹਨਤ ਕਰਕੇ, ਔਰ ਫਿਰ ਹਰ ਥਾਂ ਪਹੁੰਚਾਉਣ ਦਾ ਕੰਮ ਵੀ ਉਹਨਾਂ ਦਾ। ਸੋ ਬਹੁਤ ਵੱਡਾ ਉਹਨਾਂ ਨੇ ਗਦਰ ਗੂੰਜਾਂ ਰਾਹੀਂ, ਔਰ ਗਦਰ ਪਾਰਟੀ ਸਿਰਫ ਅਮਰੀਕਾ ਤੱਕ ਮਹਿਦੂਦ ਨਹੀਂ ਸੀ। ਉਸ ਵੇਲੇ ਲਗਭਗ 20 ਜਾਂ 22 ਮੁਲਕਾਂ ਦੇ ਵਿੱਚ, ਜਿਨ੍ਹਾਂ 'ਚ ਈਵਨ ਸ਼ੰਘਾਈ ਤੱਕ ਔਰ ਫਿਲੀਪੀਨਸ ਤੱਕ ਦੇ ਮੁਲਕ ਸੀ, ਇਸ ਪਾਰਟੀ ਦੇ ਮੈਂਬਰ ਸੀ। ਕਿਵੇਂ ਉਹ ਸਮੁੰਦਰੀ ਜਹਾਜ਼ਾਂ ਰਾਹੀਂ ਉਹ ਸਟਫ ਮੈਟੀਰੀਅਲ ਪਹੁੰਚਾਉਂਦੇ ਸੀ। ਔਰ ਇਹ ਉਹੀ ਪੀਰੀਅਡ ਹੈ ਜਦੋਂ ਕਾਮਾਗਾਟਾ ਮਾਰੂ ਜਹਾਜ਼, ਜਿਹੜਾ ਗੁਰਦਿੱਤ ਸਿੰਘ ਸਰਹਾੜੀ, ਬਾਬਾ ਗੁਰਦਿੱਤ ਸਿੰਘ, ਉਹਨਾਂ ਨੇ ਜਿਹੜਾ ਕੈਨੇਡਾ ਨੇ ਰੂਲ ਬਣਾਇਆ ਕਿ ਉਹੀ ਲੋਕ ਕੈਨੇਡਾ ਉਤਰ ਸਕਦੇ ਨੇ ਜਿਹੜੇ ਸਿੱਧੇ ਤੌਰ ਤੇ ਜਹਾਜ਼ ਚਾਣ। ਉਹਨਾਂ ਨੇ ਉੱਥੋਂ ਹਾਂਗਕਾਂਗ ਤੋਂ ਜਹਾਜ਼, ਜਾਪਾਨੀ ਕੰਪਨੀ, ਕਾਮਾਗਾਟਾ ਮਾਰੂ ਲਫ਼ਜ਼ ਹੀ ਜਾਪਾਨੀ ਹੈ, ਉਹ ਉਹਨਾਂ ਨੇ ਹਾਇਰ ਕੀਤਾ। ਉਹਦਾ ਨਾਂ ਉਹਨਾਂ ਨੇ ਗੁਰੂ ਨਾਨਕ ਜਹਾਜ਼ ਰੱਖਿਆ, ਔਰ ਉਹ ਲੈ ਕੇ ਸਿੱਧੇ ਉਤਰੇ। ਪਰ ਵੈਨਕੂਵਰ 'ਚ ਉਹਨਾਂ ਨੂੰ ਉਤਰਨ ਨਹੀਂ, ਡੈਕ ਨਹੀਂ ਕਰਨ ਦਿੱਤਾ ਗਿਆ, ਔਰ ਆਪਸੀ ਕਸ਼ਮਕਸ਼ ਝਗੜਾ ਹੋਇਆ। ਫਾਈਨਲੀ ਅੰਗਰੇਜ਼ਾਂ ਨੇ ਉਹਨਾਂ ਨੂੰ, ਕੈਨੇਡੀਅਨ ਹਕੂਮਤ, ਕਿਉਂਕਿ ਰੇਸਿਸਟ ਸੀ ਪੂਰੀ, ਕੈਨੇਡਾ ਬ੍ਰਿਟਿਸ਼ ਦੀ ਕਾਲੋਨੀ ਸੀ, ਔਰ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਤਾਂ ਇਹਨਾਂ ਨੂੰ ਇੱਥੇ ਉਤਰਨ ਨਹੀਂ ਦੇਣਾ। ਔਰ ਉਹਨਾਂ ਨੇ ਉਹਨਾਂ ਨੂੰ ਜਿਹੜਾ ਫਿਰ ਸਮਝੌਤਾ ਹੋਇਆ, ਲੋੜੀਂਦਾ ਸਮਾਨ ਔਰ ਜਿਹੜਾ ਸਮੱਗਰੀ ਵਾਪਸ ਜਾਣ ਦੀ ਦੇ ਕੇ ਉਹਨਾਂ ਨੇ ਭੇਜ ਦਿੱਤਾ। ਜੋ ਜਹਾਜ਼ ਬਜਬਜ ਘਾਟ ਦੇ ਕੰਢੇ ਤੇ ਕਲਕੱਤੇ 'ਚ ਰੁਕਦਾ,
ਝਗੜਾ ਹੋ ਜਾ, ਕਿਉਂਕਿ ਉਹ ਸਿੱਖ ਜਿਹੜੇ ਨੇ ਉਹਨਾਂ ਦੇ ਵਿੱਚ 80% ਸਿੱਖ ਸਨ, 10-12% ਮੁਸਲਮਾਨ ਸਨ, 7-8% ਹਿੰਦੂ ਸਨ। ਉਹਨਾਂ ਨੇ ਕਿਹਾ ਜੀ ਕਿ ਸਾਡੇ ਕੋਲ ਜਹਾਜ਼, ਸਮੁੰਦਰੀ ਜਹਾਜ਼ਾਂ 'ਚ ਸਫ਼ਰ ਹੁੰਦਾ ਸੀ, ਕਈ ਮਹੀਨੇ ਦੇ ਸਫ਼ਰ ਬਾਅਦ ਪਹੁੰਚਦੇ ਸੀ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਉਹਨਾਂ ਦੇ ਕੋਲ ਸੀ ਕਿ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੈ। ਉਹਨਾਂ ਨੇ ਰੁਕਾਵਟ ਪਾਈ, ਬਜਬਜ ਘਾਟ ਦੇ ਕੰਢੇ ਤੇ ਗੋਲੀ ਚੱਲੀ ਜੀ, ਔਰ ਉਹਦੇ 'ਚ ਸ਼ਹੀਦੀਆਂ ਹੋਈਆਂ। ਸੋ ਇਹ ਸਾਰਾ ਉਸ ਗਦਰ ਪੀਰੀਅਡ ਦੇ ਵਿੱਚ ਹੀ ਹੋ ਰਿਹਾ ਸੀ। ਇਹ ਉਹੀ ਟਾਈਮ ਸੀ ਜਦੋਂ ਇਹ ਹਾਲਾਤ ਬਣੇ ਜਿਸ ਨੂੰ ਅਸੀਂ ਅੱਜ ਫਸਟ ਵਰਲਡ ਵਾਰ ਜਾਂ ਪਹਿਲੀ ਜੰਗੇ ਅਜ਼ੀਮ ਕਹਿੰਦੇ ਹਾਂ, 1914 ਤੋਂ 1918 ਤੱਕ। ਸੋ 1912-13 ਤੱਕ ਪਹੁੰਚਦੇ ਆ, ਇੱਥੇ ਬੈਠੇ ਗਦਰੀਆਂ ਨੂੰ ਜਿਹੜੇ ਕੰਮ ਕਰ ਰਹੇ ਸੀ ਕਿ ਭਾਈ ਕਿਵੇਂ ਅਸੀਂ ਆਜ਼ਾਦ ਕਰਵਾਉਣਾ ਭਾਰਤ ਨੂੰ, ਉਹਨਾਂ ਨੂੰ ਲੱਗਾ ਕਿ ਹੁਣ ਭਾਰਤ ਜਾਣ ਦਾ ਟਾਈਮ ਹੈ ਔਰ ਉੱਥੇ ਜਾ ਕੇ ਅਸੀਂ ਫੌਜਾਂ ਦੇ ਨਾਲ ਵੀ ਸੰਪਰਕ ਕਰਾਂਗੇ ਔਰ ਅਸੀਂ ਗਦਰ ਬਚਾਵਾਂਗੇ ਔਰ ਕੱਢਾਂਗੇ ਦੇਸ਼ਾਂ ਨੂੰ। ਉਸ ਤੋਂ ਪਹਿਲਾਂ 1857 ਦਾ ਰਿਬੈਲੀਅਨ ਹੋ ਚੁੱਕਾ ਸੀ ਜਿਹਨੂੰ ਗਦਰ ਦਾ ਨਾਂ ਹੀ ਦਿੱਤਾ ਗਿਆ ਸੀ। ਹਾਲਾਂਕਿ ਉਹ ਵੀ ਕਾਫੀ ਪਾਵਰਫੁਲ ਸੀ, ਫੇਲ ਹੋਇਆ। ਪਰ ਇਸ ਵਾਰ ਇਹਨਾਂ ਨੂੰ ਸੀ ਕਿ ਵੀ ਅਸੀਂ ਇਹ ਜਿਹੜਾ, ਕਿਉਂਕਿ ਕਿੰਨੇ ਅੰਗਰੇਜ਼ ਨੇ, 20-25 ਹਜ਼ਾਰ ਹੈ, ਉਹਨਾਂ ਨੂੰ ਥਾਂ ਥਾਂ ਹੀ ਨੱਪ ਲਾਂਗੇ ਔਰ ਦੇਸ਼ ਦੇ ਲੋਕ ਖਲੋ ਜਾਣਗੇ। ਲੇਕਿਨ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਭਾਈ ਬ੍ਰਿਟਿਸ਼ ਏਜੰਸੀਆਂ, ਇੰਟੈਲੀਜੈਂਸ, ਇੱਥੇ ਹੀ ਇੱਕ ਕਿਰਪਾਲ ਸਿੰਘ ਨਾਂ ਦਾ ਬੰਦਾ ਉਹਨਾਂ ਦੇ ਸਿਸਟਮ 'ਚ ਵੜ ਗਿਆ ਸੀ। ਉਹ ਵੀ ਨਾਲ ਹੀ ਉੱਥੇ ਪਹੁੰਚਿਆ। ਬਜਬਜ ਘਾਟ ਦੇ ਕੰਢੇ ਵਾਲੀ ਘਟਨਾ ਵੀ ਹੋਈ। ਪਰ ਇਹਦੇ ਬਾਵਜੂਦ ਜਿਹੜੇ ਕਰਤਾਰ ਸਿੰਘ ਸਰਾਭਾ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸੇਫਲੀ ਭਾਰਤ ਪਹੁੰਚ ਜਾਂਦੇ ਨੇ ਔਰ ਉੱਥੇ ਫਿਰ ਉਹ ਜਿਵੇਂ ਤੇਜ਼ੀ ਨਾਲ ਉਹਨਾਂ ਨੇ ਫਿਰੋਜ਼ਪੁਰ ਛਾਉਣੀ ਹੋਏ, ਅੰਬਾਲਾ ਛਾਉਣੀ ਹੋਏ, ਨਾਰਥ ਇੰਡੀਆ ਦੀਆਂ ਬਹੁਤ ਥਾਵਾਂ ਤੇ ਪਹੁੰਚ ਕੇ ਇੰਨੇ ਕੁ ਲੋਕ ਉਹਨਾਂ ਨੇ ਤਿਆਰ ਕਰ ਲਏ ਫੌਜੀ। ਉਹਨਾਂ ਨੇ ਇੱਕ ਦਿਨ ਮਿੱਥ ਦਿੱਤਾ ਕਿ ਵੀ ਇਸ ਦਿਨ ਜਿਹੜਾ ਉਹ ਫੌਜੀ ਬੈਰਕਾਂ ਚੋਂ ਨਿਕਲਣਗੇ, ਹਥਿਆਰਾਂ ਸਣੇ ਅੰਗਰੇਜ਼ ਅਫਸਰਾਂ ਨੂੰ ਕਤਲ ਕਰਨਗੇ ਔਰ ਜੁਆਇਨ ਕਰਨਗੇ। ਪਰ ਉਹ ਕਿਉਂਕਿ ਕਿਰਪਾਲ ਸਿੰਘ ਵਿੱਚ ਬੜਿਆ ਹੋਇਆ ਸੀ, ਨਤੀਜੇ ਦੇ ਤੌਰ ਤੇ ਅੰਗਰੇਜ਼ਾਂ ਨੂੰ ਉਹ ਡੇਟ ਪਹੁੰਚ ਗਈ, ਫੜੋ ਫੜੀ ਸ਼ੁਰੂ। ਔਰ ਉਹਨਾਂ ਨੂੰ ਜੋ ਪਤਾ ਵੀ ਲੱਗ ਗਿਆ ਗਦਰੀਆਂ ਨੂੰ ਕਿ ਵੀ ਕੋਈ ਵਿੱਚ ਵੜਿਆ ਹੋਇਆ ਸਾਡੇ, ਉਹਨਾਂ ਨੇ ਡੇਟ ਐਡਵਾਂਸ ਕੀਤੀ, ਲੇਕਿਨ ਉਹ ਐਡਵਾਂਸ ਡੇਟ ਵੀ ਉਹਨਾਂ ਤੱਕ ਪਹੁੰਚ ਗਈ। ਸੋ ਨਤੀਜੇ ਦੇ ਤੌਰ ਤੇ ਬਹੁਤ ਸਾਰੇ ਗਦਰੀ ਥਾਂ ਥਾਈਂ ਫੜੇ ਗਏ। ਉਹਨਾਂ ਦੇ ਨਾਲ ਜਿਹੜਾ ਮੁਕੱਦਮਾ ਚੱਲਿਆ ਔਰ ਇਹ ਲਾਹੌਰ ਕੰਸਪੀਰੇਸੀ ਕੇਸ ਦੇ ਥੱਲੇ ਜਦੋਂ ਇਹ ਟ੍ਰਾਇਲ ਚੱਲਿਆ ਤੇ 24 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਜਿਨ੍ਹਾਂ 'ਚ ਕਰਤਾਰ ਸਿੰਘ ਸਰਾਭਾ ਵੀ ਸੀ। ਹਾਲਾਂ ਉੱਥੋਂ ਨਿਕਲ ਗਏ ਸੀ ਉਹ ਸੇਫਲੀ, ਲੇਕਿਨ ਜਿਹੜਾ ਰਾਹ ਦੇ ਵਿੱਚ ਅਗੇਨ ਗਦਾਰ ਨਾਲ ਜਿੱਥੇ ਸਰਦਾਰ ਨਾਲ ਨੇ ਔਰ ਇਹ 24 ਚੋਂ 17 ਜਿਹੜੇ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਬਾਅਦ 'ਚ ਉਮਰ ਕੈਦ 'ਚ ਬਦਲ ਗਈ, ਪਰ ਜਿਹੜੇ 7 ਨੇ ਉਹਨਾਂ ਨੂੰ ਫਾਂਸੀ ਦਿੱਤੀ ਗਈ। ਹੁਣ ਜੱਜ ਸਰਾਭੇ ਦੀ ਉਮਰ ਜਿਹੜੀ ਹੈ ਉਹ ਸਾਰੀ 16-17 ਸਾਲ ਦੀ ਹੈ ਜਦੋਂ ਟ੍ਰਾਇਲ ਦੇ ਵਿੱਚ ਜਾਂਦਾ ਹੈ ਕਿ 17-18-19 ਸਾਲ ਦੇ ਤਾਂ ਉਹ ਫਾਂਸੀ ਤੇ ਚੜ ਜਾਂਦੇ ਨੇ। ਜੱਜ ਨੇ ਕਿਹਾ ਵੀ ਜੇ ਤੂੰ ਮਾਫੀ ਮੰਗ ਲੈ ਤੇ ਇਹ ਤੇਰੀ ਸਜ਼ਾ ਮੁਆਫ ਹੋ ਸਕਦੀ ਹੈ। ਪਰ ਸਰਾਭਾ ਨੇ ਕਿਹਾ ਵੀ ਮੈਂ ਇਸੇ ਕੰਮ ਲਈ ਤਾਂ ਆਇਆ ਤੇ ਮੇਰੀ ਇੱਛਾ ਵੀ ਇਹੀ ਹੈ ਕਿ ਮੈਂ ਮਰਾਂ ਤੇ ਫਿਰ ਜਨਮ ਲਵਾਂ ਤੇ ਫਿਰ ਇਸ ਮੁਲਕ ਨੂੰ ਆਜ਼ਾਦ ਕਰਨ ਦੇ ਲਈ ਫਿਰ ਮੈਂ ਜਿਹੜਾ ਸ਼ਹਾਦਤ ਪਾਵਾਂ। ਔਰ ਇਹ ਉਹਦੇ ਚ ਜੱਜ ਨੇ ਆਪਣੇ ਫੈਸਲੇ ਲਿਖਿਆ ਕਿ ਭਾਵੇਂ 61 ਮੁਲਜ਼ਮ ਨੇ ਇਸ ਕੇਸ 'ਚ, ਪਰ ਇਹਨਾਂ 'ਚ ਸਭ ਤੋਂ ਖਤਰਨਾਕ ਕਰਤਾਰ ਸਿੰਘ ਸਰਾਭਾ ਹੈ। ਇਸ ਲਈ ਇਹਦੀ ਜਿਹੜੀ ਹੈ ਫਾਂਸੀ ਦੀ ਸਜ਼ਾ ਮਾਫ ਨਹੀਂ ਕੀਤੀ ਜਾ ਸਕਦੀ। ਔਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਵੱਖਰੀ ਕਹਾਣੀ ਹੈ ਕਿ ਅੱਜ ਜਦੋਂ ਪਿੱਛੇ ਮੁੜ ਕੇ ਅਸੀਂ ਦੇਖਦੇ ਹਾਂ ਇਸ ਦੌਰ ਦੇ ਜਾਂ ਪਿਛਲੀਆਂ 4 ਦਹਾਈਆਂ 'ਚ ਖਾਲਿਸਤਾਨ ਦੇ ਸ਼ਹੀਦ ਸਿੰਘ ਸਿੰਘਣੀਆਂ ਦੇਖਦੇ ਹੋਣਗੇ ਕਿ ਭਾਈ ਕੀ ਸੰਕਲਪ ਸੀ ਕਿ ਕਿਵੇਂ ਜਿਹੜਾ ਉਹ 19 ਸਾਲ ਦਾ ਗੱਭਰੂ ਕਰਤਾਰ ਸਿੰਘ ਸਰਾਭਾ 13 ਸਾਲ ਦੀ ਉਮਰ ਤੋਂ ਇਸ ਪਾਸੇ ਤੁਰਦਾ ਹੈ, 6 ਸਾਲ ਦੇ ਵਿੱਚ ਜਲਵਾਗਰ ਹੋ ਕੇ ਫਾਂਸੀ ਤੇ ਝੂਮ ਜਾਂਦਾ ਹੈ ਰੱਸੇ ਤੇ। ਕਿਹਨਾਂ ਦੇ ਲਈ ਅਸੀਂ ਸ਼ਹੀਦੀਆਂ ਦਿੱਤੀਆਂ, ਕਿਹਨਾਂ ਲਈ ਕੁਰਬਾਨੀਆਂ ਕੀਤੀਆਂ। ਔਰ ਉਸੇ ਕਰਤਾਰ ਸਿੰਘ ਸਰਾਭੇ ਦਾ ਆਦਰਸ਼ ਜਿਹੜਾ ਮੰਨ ਕੇ ਉਸ ਨੂੰ ਆਦਰਸ਼ ਸ਼ਹੀਦ ਭਗਤ ਸਿੰਘ ਤੁਰੇ, ਉਸੇ ਨੂੰ ਹੀ ਆਦਰਸ਼ ਮੰਨ ਕੇ ਫਿਰ ਕਿਉਂਕਿ ਉਸੇ ਪੀਰੀਅਡ 'ਚ 1919 ਤੱਕ ਪਹੁੰਚਦੇ ਆ, ਜਲਿਆਂਵਾਲਾ ਬਾਗ ਵਾਪਰਦਾ ਹੈ। ਕਿਵੇਂ ਫਿਰ ਇੱਕ ਯਤੀਮ ਬੱਚਾ ਸ਼ਹੀਦ ਊਧਮ ਸਿੰਘ, ਉਹ 21 ਸਾਲ ਮਾਈਕਲ ਐਡਵਾਇਰ ਦਾ ਪਿੱਛਾ ਕਰਦੇ ਆ, ਯੂਕੇ 'ਚ ਪਹੁੰਚਦਾ, ਲੰਡਨ 'ਚ ਆ ਕੇ ਉਹਨੂੰ ਜਿਹੜਾ ਸਜ਼ਾ ਦਿੰਦਾ। ਸੋ ਇਹ ਇੱਕ ਜ਼ਰੂਰੀ ਹੈ, ਅਸੀਂ ਬੇਸ਼ੱਕ ਇਸ ਨਾਲ ਕੋਈ ਇਤਫਾਕ ਕਰੇ ਨਾ ਕਰੇ, ਗਦਰ ਪਾਰਟੀ ਭਾਰਤ ਨੂੰ ਕਿਉਂ ਆਜ਼ਾਦ ਕਰਵਾਉਣਾ, ਸਿੱਖ ਰਾਜ ਕਿਉਂ, ਇਹ ਇੱਕ ਵੱਖਰੀ ਡਿਬੇਟ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਗਦਰੀ ਬਾਬੇ ਹੋਣ, ਕਰਤਾਰ ਸਿੰਘ ਸਰਾਭਾ ਤੋਂ ਲੈ ਕੇ ਊਧਮ ਸਿੰਘ ਤੱਕ, ਉਹਨਾਂ ਦੀ ਮੋਟੀਵੇਸ਼ਨ ਸਿੱਖੀ 'ਚੋਂ ਨਿਕਲੀ। ਸਿੱਖ ਪੰਥ, ਸਿੱਖ ਕੌਮ, ਸਿੱਖੀ ਦਾ ਆਦਰਸ਼ ਔਰ ਕਰਤਾਰ ਸਿੰਘ ਸਰਾਭੇ ਦੀਆਂ
ਕੁਝ ਨਜ਼ਮਾਂ ਮੈਂ ਵਕਤ ਦੀ ਸੀਮਾ ਕਰਕੇ ਮੈਂ ਦੁਹਰਾ ਨਹੀਂ ਸਕਦਾ, ਜੀ ਜਿਹਦੇ ਚ ਉਹ ਯਾਦ ਕਰਦੇ ਨੇ ਕਿ ਭਾਈ ਅਸੀਂ ਉਸ ਕੌਮ ਦੇ ਵਾਰਿਸ ਹੈ ਜਿਹਦੇ ਦਸ਼ਮੇਸ਼ ਪਿਤਾ ਨੇ ਆਪਣੇ ਚਾਰੋਂ ਪੁੱਤਰ ਕੁਰਬਾਨ ਕੀਤੇ ਕੌਮ ਦੇ ਲਈ। ਸੋ ਇਹ ਸਾਡੀ ਪ੍ਰੇਰਣਾ ਨੇ। ਇਤਿਹਾਸ 'ਚ ਉਹਨਾਂ ਦਾ ਜੋ ਰੁਤਬਾ ਥਾਂ ਬਣਦਾ ਹੈ, ਉਸ ਨੂੰ ਜਿਨ੍ਹਾਂ ਦੇ ਹੱਥ 'ਚ ਹਕੂਮਤ ਆਈ, ਇਹ ਤਾਂ ਸਾਵਰਕਰ ਦੇ ਵਾਰਿਸ ਨੇ, ਜਿਹੜਾ ਸਾਵਰਕਰ 6 ਵਾਰ ਮੁਆਫੀ ਮੰਗਦਾ ਹੈ ਔਰ ਬਾਹਰ ਆ ਕੇ ਅੰਗਰੇਜ਼ਾਂ ਦੇ ਗੁਣ ਗਾਇਨ ਕਰਦਾ ਹੈ। ਸੋ ਇਹਨਾਂ ਦਾ ਨੇ ਕੀ ਇਹਨਾਂ ਦੀ ਕੀਮਤ ਪਾਣੀ ਸੀ, ਲੇਕਿਨ ਅੱਜ ਵੀ ਕਰਤਾਰ ਸਿੰਘ ਸਰਾਭਾ ਦੇ ਪਿੰਡ ਦੇ ਵਿੱਚ ਉਹਨਾਂ ਦੀ ਯਾਦਗਾਰ ਵੀ ਹੈ, ਬਹੁਤ ਵੱਡੇ ਇਕੱਠ ਹੁੰਦੇ ਨੇ ਔਰ ਕਰਤਾਰ ਸਿੰਘ ਸਰਾਭਾ ਹਮੇਸ਼ਾ ਹੀ ਇੱਕ ਮੋਟੀਵੇਸ਼ਨ ਰਹਿਣਗੇ। ਔਰ ਇਹ ਜਿਹੜੇ ਲੋਕ ਅੱਜ ਖਾਲਿਸਤਾਨ ਦੀ ਸਟਰਗਲ ਲਈ ਤੁਰੇ ਹੋਏ ਨੇ, ਉਹ ਵੀ ਜਦੋਂ ਇਹ ਦੇਖਦੇ ਨੇ ਕਿ ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਪੈਰ ਪੈਰ ਤੇ ਸੰਘਰਸ਼ ਲਈ ਜਿਉਣਾ, ਸੰਘਰਸ਼ ਲਈ ਮਰਨਾ।